ਵੀ ਜਦੋਂ ਤੋਂ 3 ਥਾਵਾਂ ਦੇ ਉੱਤੇ ਜਿਹੜੀਆਂ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਹਮਲਾ ਕੀਤਾ ਗਿਆ ਆ ਅਮਰੀਕਾ ਦੇ ਦੁਆਰਾ ਬੰਕਰ ਬਸਟਰ ਬੰਬ 7 B2 ਬੰਬਰਸ ਜਿਹੜੇ ਆ ਉਹ ਉਹਨਾਂ ਨੇ ਉਡਾਨ ਭਰੀ ਮਜ਼ੂਰੀ ਤੋਂ ਤੇ 36 ਘੰਟੇ ਦਾ ਨਾਨ ਸਟਾਪ ਉਹਨਾਂ ਦਾ ਸਫ਼ਰ ਸੀਗਾ। 18 ਘੰਟੇ ਉਹਨਾਂ ਨੂੰ ਈਰਾਨ ਦੇ ਵਿੱਚ ਤੱਕ ਪਹੁੰਚਣ ਨੂੰ ਜਿਹੜੇ ਉਹ ਲੱਗੇ। ਈਰਾਨ ਦੇ ਵਿੱਚ ਉਹਨਾਂ ਨੇ 14 ਜਿਹੜੇ ਬੰਕਰ ਬਸਟਰ ਬੰਬ ਮੋਬ ਬੰਬ ਜਿਨ੍ਹਾਂ ਨੂੰ ਕਹਿ ਦਿੰਦੇ ਆ, ਉਹ ਮੈਸਿਵ ਆਰਡੀਨੈਂਸ ਬੰਬ ਜਿਨ੍ਹਾਂ ਨੂੰ ਕਹਿੰਦੇ ਆ ਵੀ ਉਹ ਉਹਨਾਂ ਨੇ ਸਿੱਟੇ। ਤੇ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਵਾਪਸ ਆਏ ਆ। ਮਲਟੀਪਲ ਵਾਰ ਰੀਫਿਊਲਿੰਗ ਹਵਾ ਦੇ ਵਿੱਚ B2 ਬੰਬਰਸ ਦੀ ਕੀਤੀ ਗਈ ਹੈਗੀ ਆ। ਅਜੇ ਤੱਕ ਕੋਈ ਵੀ ਰਿਪੋਰਟ ਨਹੀਂ ਆ। ਜਿਹੜੇ ਚੀਫ ਆਫ ਜੁਆਇੰਟ ਫੋਰਸਿਸ ਸੀਗੇ ਉਹਨਾਂ ਨੇ ਜਿਸ ਦਿਨ ਇਹ ਅਟੈਕ ਕੀਤਾ ਗਿਆ, ਜਿਸ ਦਿਨ ਇਹ ਸਟ੍ਰਾਈਕਸ ਕੀਤੀਆਂ ਗਈਆਂ, ਉਸ ਤੋਂ ਬਾਅਦ ਦੇ ਵਿੱਚ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜਾ ਉਹ ਰਸਤਾ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਅਟਲਾਂਟਿਕ ਓਸ਼ਨ ਦੇ ਉੱਤੋਂ ਦੀ ਉੱਡ ਕੇ ਇਹ ਗਏ। ਮਜ਼ੂਰੀ ਤੋਂ ਜਿਹੜਾ ਇਹ ਉੱਡੇ ਸੀਗੇ ਤੇ ਉਹਨਾਂ ਨੇ ਉੱਥੇ ਅੱਧੇ ਘੰਟੇ ਦੇ ਵਿੱਚ ਹਰਜੋਤ ਸਿੰਘ ਜੀ ਈਰਾਨ 'ਚ ਦਾਖਲ ਹੋ ਕੇ ਬੰਬ ਸਿੱਟ ਕੇ ਤੇ ਈਰਾਨ ਦੀ ਜਿਹੜੀ 에ਅਰ ਸਪੇਸ ਆ ਉਸ ਨੂੰ ਛੱਡ ਕੇ ਜਿਹੜਾ ਉਹ ਵਾਪਸ ਆ ਚੁੱਕੇ ਸੀਗੇ। ਨਾਲ ਹੀ ਦੱਸਦੇ ਜਾਈਏ ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੇ ਐਂਟਰ ਕੀਤਾ ਉਦੋਂ ਵੀ ਤੇ ਜਦੋਂ ਉਹ ਬਾਹਰ ਨਿਕਲੇ ਉਦੋਂ ਵੀ ਕੋਈ ਵੀ ਜਿਹੜੀ ਗੋਲੀ ਆ ਅਜੇ ਤੱਕ ਕਹਿੰਦੇ ਵੀ ਸਾਡੇ ਕੋਲ ਕੋਈ ਇੱਦਾਂ ਦਾ ਸਬੂਤ ਨਹੀਂ, ਕੋਈ ਐਵੀਡੈਂਸ ਨਹੀਂ, ਕੋਈ ਰਿਪੋਰਟ ਨਹੀਂ ਆ ਵੀ ਈਰਾਨ ਦੇ ਦੁਆਰਾ ਇਹਨਾਂ ਬੰਬਰਸ ਦੇ ਉੱਤੇ ਕੋਈ ਹਮਲਾ ਜਿਹੜਾ ਆ ਉਹ ਕੀਤਾ ਗਿਆ ਹੋਵੇ, ਚਾਹੇ ਉਹ ਸਰਫੇਸ ਟੂ 에ਅਰ ਮਿਸਾਈਲ ਆ, ਚਾਹੇ ਹਵਾ ਦੇ ਵਿੱਚੋਂ ਹਵਾ ਦੇ ਵਿੱਚ ਜਿਹੜੀਆਂ ਗੋਲੀਆਂ ਕਹਿ ਲਓ ਵੀ ਸ਼ੈਲਿੰਗ ਵੀ ਜਿਹੜੀ ਆ ਉਹਨਾਂ ਉੱਤੇ ਕੀਤੀ ਗਈ ਹੋਵੇ। ਅਮਰੀਕਾ ਦੇ ਫਾਈਟਰ ਜੈਟਸ ਵੀ ਜਿਹੜੇ ਉਹ ਮੋਹਰੇ ਰਹੇ। ਉਸ ਦੇ ਨਾਲ ਜਿਹੜੀਆਂ 에ਅਰ ਫਿਊਲਿੰਗ ਟੈਂਕਰਸ ਹੁੰਦੇ ਆ ਉਹ ਵੀ ਜਿਹੜੇ ਉਹ ਨਾਲ ਇਹਨਾਂ B2 ਬੰਬਰਸ ਦੇ ਉੜਦੇ ਰਹੇ ਆ। ਸੋ 7 ਬੰਬਰ ਸੀਗੇ ਤੇ ਜਿਨ੍ਹਾਂ ਦੇ ਵਿੱਚ ਹਰ ਇੱਕ 'ਚ 2-2 ਜਿਹੜੇ ਬੰਬ ਸੀਗੇ ਤੇ ਉਹ ਉਹਨਾਂ ਨੇ ਸੁੱਟੇ। ਜੋ ਰਾਸ਼ਟਰਪਤੀ ਟਰੰਪ ਤੇ ਜਿਹੜੇ ਚੀਫ ਆਫ ਸਟਾਫ ਹੈਗੇ ਨੇ ਆਰਮੀ ਦੇ, ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਪਹਿਲਾ ਜਿਹੜਾ ਹਮਲਾ ਕਰਨ ਤੋਂ ਬਾਅਦ 'ਚ ਇੱਕ ਨੇ ਜਾ ਕੇ ਪਹਿਲਾਂ ਭੇਜਿਆ, ਉਸ ਤੋਂ ਬਾਅਦ ਦੇ ਵਿੱਚ ਉਸੇ ਹੀ ਟੋਏ ਦੇ ਵਿੱਚ ਬੇਸਿਕਲੀ ਕਹਿ ਸਕਦੇ ਆ ਵੀ ਉਹਨਾਂ ਨੇ ਹਮਲੇ ਕੀਤੇ। ਉਧਰੋਂ ਨਾਲ ਦੇ ਨਾਲ ਹੀ ਜਿਹੜੀ US ਦੀ ਸਬਮਰੀਨ ਸੀਗੀ ਉਹ ਉਸ ਦੂਜੇ ਵਾਲੇ ਪਾਸੇ ਈਰਾਨ ਦੇ ਜਿਹੜੇ ਪਾਣੀਆਂ ਵਾਲੇ ਪਾਸੇ ਜਿੱਥੇ ਸਟ੍ਰੇਟ ਆਫ ਹੋਰਮਜ਼ ਦੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਹੋਰਮਜ਼ ਦੀ ਗੱਲ ਕਰ ਰਹੇ ਹਾਂ, ਉਸ ਦੇ ਇਰਦ ਗਿਰਦ ਉਹ ਉਸਨੇ ਬਾਹਰ ਆਈ ਤੇ ਉਸਨੇ ਟੋਮਾਹੌਕ ਮਿਜ਼ਾਈਲਸ ਦੇ ਨਾਲ ਜਿਹੜੀ ਆ ਇੱਕ ਹੋਰ ਸਾਈਟ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਤੇ ਉਹਨਾਂ ਦਾ ਐਕਸਟਰਨਲ ਇਨਫਰਾਸਟ੍ਰਕਚਰ ਆ ਉਸ ਨੂੰ ਤਹਿਸ ਨਹਿਸ ਕਰ ਦਿੱਤਾ ਆ। ਸੋ ਇਸ ਟਾਈਮ ਹਰਜੋਤ ਸਿੰਘ ਜੀ ਈਰਾਨ ਨਿਊਕਲੀਅਰ ਪਾਵਰ ਨਾ ਬਣ ਸਕੇ ਉਸ ਦੇ ਲਈ ਰਾਸ਼ਟਰਪਤੀ ਟਰੰਪ ਉਹਨਾਂ ਨੇ ਇਜ਼ਰਾਈਲ ਦੇ ਉੱਤੇ ਕਹਿਣ ਦੇ ਉੱਤੇ ਤੇ ਅਮਰੀਕਾ ਦਾ ਵੀ ਇਹ ਵੈਸੇ ਪਰਸਨਲ ਇੰਟਰਨਲ ਖਿਆਲ ਜਿਹੜਾ ਉਹ ਸ਼ੁਰੂ ਤੋਂ ਹੀ ਰਿਹਾ ਹੈ ਵੀ ਈਰਾਨ ਦੇ ਕੋਲ ਨਿਊਕਲੀਅਰ ਮਟੀਰੀਅਲ, ਨਿਊਕਲੀਅਰ ਮਿਜ਼ਾਈਲ ਜਾਂ ਨਿਊਕਲੀਅਰ ਬੰਬ ਜਿਹੜਾ ਆ ਪਰਮਾਣੂ ਬੰਬ ਬਣਾਉਣ ਦੇ ਲਈ ਕਿਸੇ ਵੀ ਤਰੀਕੇ ਦਾ ਮਟੀਰੀਅਲ ਜਿਹੜਾ ਉਹਨਾਂ ਦੇ ਕੋਲ ਨਹੀਂ ਹੋਣਾ ਚਾਹੀਦਾ। ਸੋ ਉਸੇ ਚੀਜ਼ ਦੇ ਉੱਤੇ ਕਾਰਵਾਈ ਕਰਦੇ ਹੋਏ ਟਰੰਪ ਹੋਣਾ ਨੇ ਇਹ ਵੱਡਾ ਐਕਸ਼ਨ ਜਿਹੜਾ ਉਹ ਨਾਲ ਦੇ ਨਾਲ ਲਿਆ ਸੀਗਾ। ਕਹਿੰਦੇ ਵੀ ਵਾਸ਼ਿੰਗਟਨ DC ਦੇ ਵਿੱਚ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਸੀਗਾ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੋ ਸਕਦਾ ਹੈ। ਜਦੋਂ ਉਹ ਅਟਲਾਂਟਿਕ ਓਸ਼ਨ ਪਾਰ ਕਰ ਗਏ ਸੀ, ਕਹਿੰਦੇ ਵੀ ਆਪਸ ਦੇ ਵਿੱਚ ਵੀ ਜਿਹੜੇ B2 ਬੰਬਰਸ ਆ ਉਹਨਾਂ ਨੇ ਬਹੁਤ ਘੱਟ ਜਿਹੜੀ ਉਹ ਗੱਲਬਾਤ ਜਿਹੜੀ ਉਹ ਕੀਤੀ ਸੀ ਤਾਂ ਜੋ ਟਰੈਕ ਜਿਹੜਾ ਉਹ ਨਾ ਹੋ ਸਕੇ। ਪਰ ਕਿਉਂਕਿ ਬੜੇ ਦਿਨਾਂ ਤੋਂ ਹਰਜੋਤ ਸਿੰਘ ਜੀ ਚੱਲ ਰਿਹਾ ਸੀਗਾ ਵੀ ਫਰਡੋ ਦੇ ਜਿਹੜੇ ਨਿਊਕਲੀਅਰ ਇਲਾਕਾ ਹੈਗਾ ਆ ਜਿੱਥੇ ਮਾਊਂਟੇਨਸ ਦੇ ਹੇਠਾਂ ਈਰਾਨ ਨੇ ਜਿਹੜਾ ਬਣਾਇਆ ਹੋਇਆ ਆ ਨਿਊਕਲੀਅਰ ਅਨਰਿਚਮੈਂਟ ਜਿਹੜਾ ਸੈਂਟਰ ਕਹਿ ਸਕਦੇ ਆ ਜਾਂ ਫੈਸਿਲਿਟੀ, ਉਹਦੀ ਚਰਚਾ ਬੜੇ ਦਿਨਾਂ ਤੋਂ ਚੱਲ ਰਹੀ ਸੀ। ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਆ ਵੀ ਹੋ ਸਕਦਾ ਵੀ ਉਹਨਾਂ ਨੇ ਸਮਾਨ ਉੱਥੋਂ ਮੂਵ ਕਰ ਲਿਆ ਹੋਵੇ। ਈਰਾਨ ਨੇ ਇਦਾਂ ਦਾ ਬਿਆਨ ਆਲਰੇਡੀ ਦਿੱਤਾ ਹੈਗਾ ਆ। ਕਿੰਨਾ ਕੁ ਨੁਕਸਾਨ ਹੋਇਆ ਆ ਉਸ ਪੂਰੇ ਮਾਮਲੇ ਦੇ ਵਿੱਚ ਇਸ ਦੇ ਬਾਰੇ ਅਜੇ ਕੋਈ ਵੀ ਇੰਟਰਨਲ ਜਿਹੜਾ ਉਹ ਨਹੀਂ ਪਤਾ। ਹਾਂ, ਬਾਹਰੋਂ ਸੈਟਲਾਈਟ ਇਮੇਜਸ ਤੋਂ ਪਤਾ ਲੱਗਦਾ ਆ ਵੀ ਨੁਕਸਾਨ ਖਾਸਾ ਜਿਹੜਾ ਉਹ ਹੋ ਚੁੱਕਾ ਆ, ਪਰ ਜਿਹੜੀ ਇਹ 200-300 ਫੁੱਟ ਹੇਠਾਂ ਜਾਂ ਕਹਿ ਲਓ ਵੀ ਮਾਊਂਟੇਨ ਦੇ ਹੇਠਾਂ ਆ ਉਹਨਾਂ ਸੈਂਟਰੀਫਿਊਜਸ ਨੂੰ ਕੀ ਨੁਕਸਾਨ ਪਹੁੰਚਿਆ ਹੋਊਗਾ ਉਹਦੇ ਬਾਰੇ ਅਜੇ ਕਿਸੇ ਕੋਲ ਕੋਈ ਪੁਸ਼ਟ ਜਾਣਕਾਰੀ ਨਹੀਂ ਆ। ਪਰ ਬਹੁਤ ਜ਼ਿਆਦਾ ਜਿਹੜੇ ਇਸ ਦੇ ਨਾਲ ਸੰਬੰਧਿਤ ਸਾਇੰਸਦਾਨ ਜਾਂ ਐਨਾਲਿਸਟ ਆ ਉਹ ਕਹਿੰਦੇ ਆ ਵੀ ਜਿਹੜੇ ਸੈਂਟਰੀਫਿਊਜਸ ਆ ਜੇ ਉਹਨਾਂ ਵਿੱਚ ਵੀ ਮਾੜਾ ਜਿਹਾ ਵੀ ਨੁਕਸ ਪੈ ਜਾਵੇ ਜਾਂ ਇੱਥੋਂ ਤੱਕ ਕਿ ਸ਼ੌਕ ਵੇਵ ਵੀ ਉਹਨਾਂ ਨੂੰ ਜੇ ਲੱਗ ਜਾਵੇ ਤਾਂ ਉਹ ਅਨਯੂਜ਼ੇਬਲ ਹੋ ਜਾਂਦੇ ਆ, ਯਾਨੀ ਕਿ ਉਹਨਾਂ ਨੂੰ ਦੁਬਾਰਾ ਵਰਤਿਆ ਨਹੀਂ
ਜਾ ਸਕਦਾ ਹੈਗਾ। ਸੋ ਪਰ ਅਮਰੀਕਾ ਦਾ ਇਹ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਇਹ ਹੁਣ ਦੇਖਣਾ ਹੋਊਗਾ ਵੀ ਅੱਗੇ ਕੀ ਕਾਰਵਾਈ ਹੁੰਦੀ ਆ। ਤੇ ਜਿਹੜੀ ਹੁਣੇ-ਹੁਣੇ ਜਿੱਦਾਂ ਬ੍ਰੇਕਿੰਗ ਨਿਊਜ਼ ਹਰਜੋਤ ਜੀ ਨੇ ਕਤਰ ਵਾਲੀ ਜਿਹੜੀ ਦੱਸੀ ਸੀ, ਕਤਰ ਦੇ ਵਿੱਚ ਅਮਰੀਕਾ ਦਾ ਅਲ ਉਵੈਦ ਏਅਰ ਬੇਸ ਹੈਗਾ ਆ। ਸੋ ਉੱਥੇ ਜੇ ਉਹ ਹਮਲਾ ਕਰ ਸਕਦੇ ਆ ਤਾਂ ਇਹ ਇੱਕ ਵੱਡੀ ਚਿੰਤਾ ਆ। ਇਹ ਐਸਕੇਲੇਸ਼ਨ ਇਹਦਾ ਮਤਲਬ ਹੋਰ ਵੀ ਜ਼ਿਆਦਾ ਵਧੇਗੀ। ਇਹ ਸਟ੍ਰਾਈਕਸ ਦੀ ਰਿਟੈਲੀਏਸ਼ਨ ਦੇ ਵਿੱਚ ਉਹਨਾਂ ਨੇ ਇਜ਼ਰਾਈਲ ਦੇ ਟਿਕਾਣਿਆਂ ਦੇ ਉੱਤੇ, ਇਜ਼ਰਾਈਲ ਦੇ ਵਿੱਚ ਹੀ ਈਰਾਨ ਨੇ ਜਿਹੜੇ ਹਮਲੇ ਕੀਤੇ ਸੀਗੇ। ਅਜੇ ਤੱਕ ਅਮਰੀਕੀ ਸੋਲਜਰ ਜਾਂ ਅਮਰੀਕੀ ਏਅਰ ਬੇਸਿਸ ਜਾਂ ਅਮਰੀਕੀ ਮਿਲਟਰੀ ਬੇਸਿਸ ਦੇ ਉੱਤੇ ਹਮਲਾ ਨਹੀਂ ਸੀ ਕੀਤਾ। ਸੋ ਜੇ ਈਰਾਨ ਵਾਲੇ ਇਸ ਤਰੀਕੇ ਦੇ ਨਾਲ ਹੁਣ ਹਮਲਾ ਕਰਦੇ ਆ ਤਾਂ ਲੜਾਈ ਹੋਰ ਵੀ ਜ਼ਿਆਦਾ ਅੱਗੇ ਵੱਧ ਸਕਦੀ ਆ। ਜੀ, ਬਿਲਕੁਲ। ਸੋ ਇਸ ਸੰਬੰਧ ਦੇ ਵਿੱਚ ਬਹੁਤ ਲਗਾਤਾਰ ਮਿੰਟੋ ਮਿੰਟੀ ਜਿਹੜੀਆਂ ਆ ਅਪਡੇਟਸ ਆ ਰਹੀਆਂ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ ਹੈਗਾ। ਸਭ ਤੋਂ ਵੱਡਾ ਇਹੀ ਆ ਵੀ ਜਦੋਂ ਅਮਰੀਕਾ ਵਾਲਿਆਂ ਨੇ ਵਾਰਨਿੰਗ ਦੇ ਦਿੱਤੀ ਆ ਵੀ ਕਿਸੇ ਟਾਈਮ ਵੀ ਈਰਾਨ ਵਾਲੇ ਅਮਰੀਕਨ ਏਅਰਬੇਸ ਦੇ ਉੱਤੇ ਅਟੈਕ ਕਰ ਸਕਦੇ ਆ। ਹਾਲਾਂਕਿ ਵਾਰਨਿੰਗ ਦਿੱਤੀ ਈਰਾਨ ਵਾਲਿਆਂ ਨੂੰ ਵੀ ਜੇ ਕੀਤਾ ਤੁਹਾਡਾ ਹੋਰ ਨੁਕਸਾਨ ਹੋਊਗਾ। ਸੋ ਉਸ ਤੋਂ ਬਾਅਦ ਹੀ ਕਤਰ ਜਿੱਥੇ ਐਲ ਉਬੇਦ ਏਅਰਬੇਸ ਹੈਗਾ ਅਮਰੀਕਾ ਦਾ ਮੇਜਰ ਏਅਰਬੇਸ ਆ, ਉਹਨੂੰ ਦੇਖਦਿਆਂ ਹੋਇਆ ਆਪਣਾ ਉਹਨਾਂ ਨੇ ਜੋ ਏਅਰ ਸਪੇਸ ਆ ਉਸ ਨੂੰ ਬੰਦ ਕਰ ਦਿੱਤਾ। ਸੋ ਕਿਸੇ ਤਰ੍ਹਾਂ ਦੀ ਫਲਾਈਟ ਜਿਹੜੀਆਂ ਆ ਉਹ ਸਾਰੀਆਂ ਬੰਦ ਕੀਤੀਆਂ ਹੈਗੀਆਂ ਆ। ਕਤਰ ਦੇ ਫੋਰਨ ਮਿਨਿਸਟਰ ਨੇ ਇਹ ਕਹਿੰਦੇ ਵੀ ਅਸੀਂ ਪ੍ਰੀਕਾਸ਼ਨਰੀ ਮੇਜਰ ਜਿਹੜੀ ਆ ਇਹ ਲਈ ਹੈਗੀ ਆ, ਉਹਦੇ ਕਰਕੇ ਇਹ ਬੰਦ ਕੀਤਾ ਗਿਆ ਹੈਗਾ ਆ। ਫੀਫਾ ਵਰਲਡ ਕੱਪ ਕਤਰ ਦੇ ਵਿੱਚ ਹੋਇਆ ਸੀ 2022 ਦੇ ਵਿੱਚ, ਸਰੋਤਿਆਂ ਨੂੰ ਯਾਦ ਹੋਊਗਾ।